ਸਤਿ ਸ਼੍ਰੀ ਅਕਾਲ ਜੀ। ਮੈਂ ਜੈਦੇਵ ਸਿੰਘ, ਪੰਜਾਬੀ ਰੇਡੀਓ USA ਤੋਂ। ਤੇ ਅੱਜ ਦਾ ਜਿਹੜਾ ਫੈਸਲਾ ਆਉਣਾ ਸੀ ਉਹ ਆ ਚੁੱਕਿਆ, ਸਾਰੀ ਗੱਲਬਾਤ ਹੋ ਚੁੱਕੀ ਹੈ। ਤੇ ਇਸ ਟਾਈਮ ਇੱਥੇ ਸਿੰਘੂ ਬਾਰਡਰ ਤੇ ਬਾਰਿਸ਼ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ। ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਾਂਗਾ ਪਲੀਜ਼ ਥੋੜਾ ਦਿਖਾਣ। ਤੇ ਇਸ ਮਾਹੌਲ ਦੇ ਅੰਦਰ ਜੋ ਸਾਡੇ ਸਾਥੀ ਕਿਸਾਨ ਭਰਾ ਨੇ ਉਹ ਕਿਵੇਂ ਜੂਝ ਰਹੇ ਨੇ, ਉਹ ਆਪਾਂ ਤੇ ਉਹਨਾਂ ਨਾਲ ਅੱਜ ਗੱਲ ਕਰੀਏ ਕਿ ਹੁਣ ਅਗਲੀ ਰਣਨੀਤੀ ਕੀ ਹੋਏਗੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦਾ ਜਿਹੜਾ ਫੈਸਲਾ ਆਇਆ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ, ਤੇ ਤੁਸੀਂ ਆਪਣਾ ਨਾਮ ਤੇ ਤੁਸੀਂ ਕਿੱਥੋਂ ਆਏ ਹੋ ਦੱਸੋ ਸਭ ਤੋਂ ਪਹਿਲਾਂ। ਮੇਰਾ ਨਾਮ ਹਰਵਿੰਦਰ ਸਿੰਘ ਆ ਜੀ। ਅਸੀਂ ਗੁਰਦਾਸਪੁਰ ਡਿਸਟ੍ਰਿਕਟ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਸੰਧਵਾ ਪਿੰਡ ਦੇ ਰਹਿਣ ਵਾਲੇ ਹਾਂ। ਅਤੇ ਅੱਜ ਦਾ ਜਿਹੜਾ ਮੀਟਿੰਗ ਦੇ ਵਿੱਚ ਆ ਬਾਰ-ਬਾਰ ਇੱਕ ਗੱਲ ਹੀ ਕਰੀ ਜਾ ਰਹੇ ਆ। ਸਰਕਾਰ ਕੋਈ ਪੋਜ਼ੀਟਿਵ ਰੁਖ ਤੇ ਅਪਣਾ ਨਹੀਂ ਰਹੀ, ਰੋਜ਼ ਇੱਕੋ ਗੱਲ ਕਰੀ ਜਾਂਦੇ ਆ। ਇਹ 'ਤੇ ਵਿਚਾਰ ਕਰੋ, ਵਿਚਾਰ ਕਰੋ। 7 ਗੇਟ ਦੀ ਗੱਲਬਾਤ ਹੋ ਗਈ ਆ, ਵਿਚਾਰ ਕਰਦੇ ਹਾਂ। ਅਜੇ ਤੱਕ ਕੋਈ ਉਹਦਾ ਸਾਨੂੰ ਦਿਖਦਾ ਨਹੀਂ ਕਿ ਕੋਈ ਹੱਲ ਨਿਕਲੇ ਇਹਦਾ। ਸਰਕਾਰ ਹੱਲ ਕਰਨ ਵਾਸਤੇ ਜੇ ਕੋਈ ਇਹਦੇ ਵਾਸਤੇ ਕੋਈ ਆਪਣਾ ਮਨ ਬਣਾ ਕੇ ਨਹੀਂ ਆਉਂਦੀ, ਉੱਦਾਂ ਹੀ ਲਾਰਾ ਲੱਪਾ ਲਾ ਕੇ ਅਤੇ ਫਿਰ ਉਹ ਗੱਲਾਂ ਕਰਕੇ ਵਾਪਸ ਭੇਜ ਦਿੰਦੀ ਸਾਨੂੰ। ਅਤੇ ਜਿਵੇਂ ਅੱਜ ਦੀ ਤਰੀਕ 'ਤੇ ਬੜੀ ਉਮੀਦ ਸੀਗੀ ਸਾਡੀ ਕਿਸਾਨ ਭਰਾਵਾਂ ਦੀ, ਅਤੇ ਅੱਜ ਵੀ ਉਹ 3 ਬਿੱਲਾਂ ਦੇ ਉੱਤੇ ਗੱਲ ਨਹੀਂ ਕੀਤੀ ਗਈ, ਅਤੇ ਉਹ ਕਹਿੰਦੇ ਕਿ MSP ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਅਤੇ ਕੀ ਲੱਗਦਾ ਹੁਣ ਤਰੀਕਾ ਜਿਹੜੀ ਪੈ ਰਹੀ ਹੈ ਉੱਤੇ ਐਵੇਂ ਘੁਮਾ ਫਿਰਾ ਕੇ ਗੱਲ ਕੀਤੀ ਜਾਏਗੀ, ਜਾਂ 3 ਬਿੱਲ 'ਤੇ ਜਿਹੜੀ ਗੱਲ ਕਰਨੀ ਉਹ ਕੀਤੀ ਜਾਏਗੀ? ਇਹਨਾਂ ਨੂੰ ਕਰਨਾ ਹੀ ਪੈਣਾ ਜੀ, ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਜਿੰਨੇ ਵੀ ਕਿਸਾਨ ਇੱਥੇ ਬੈਠੇ ਆ, ਇੰਨੀ ਬਾਰਿਸ਼ ਦੇ ਵਿੱਚ ਲੋਕ ਆਪਣੇ ਘਰਾਂ 'ਚ ਵੜ ਕੇ ਠੰਡ ਦੇ ਵਿੱਚ ਬੈਠੇ ਆ, ਅਤੇ ਕਿਸਾਨ ਇੱਥੇ ਆ। ਤੁਸੀਂ ਵੇਖ ਰਹੇ ਬਾਹਰ ਕੀ ਬਣ ਰਿਹਾ ਵਾ, ਇੰਨੇ ਚਿੱਕੜ ਆ, ਆਪਣਾ ਠੰਡ ਵਾ, ਸਰਦੀ ਦੇ ਵਿੱਚ ਸਾਰੇ ਬੈਠੇ ਆ। ਅਤੇ ਇਸੇ ਕਰਕੇ ਬੈਠੇ ਘਰ ਬਾਹਰ ਛੱਡ ਕੇ ਆ। ਅਸੀਂ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਦੀ ਲੜਾਈ ਲੜ ਰਹੇ ਆ। ਅਸੀਂ ਸਾਡੀ ਤਾਂ 20 ਦੀ ਚੱਲੀ ਜਿਹੜੀ ਹੈਗੀ ਆ, ਪਰ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਬੈਠੇ ਆ। ਅਤੇ ਬੱਚਿਆਂ ਦਾ ਭਵਿੱਖ ਦਾ ਜਿਹੜਾ ਉਹ ਜਿੰਨਾ ਚਿਰ ਸਰਕਾਰ ਸਾਡੇ ਹੱਕ 'ਚ ਫੈਸਲਾ ਨਹੀਂ ਕਰਦੀ, ਅਸੀਂ ਉੱਠ ਕੇ ਨਹੀਂ ਜਾਵਾਂਗੇ ਇੱਥੋਂ। ਅਤੇ ਨਰਿੰਦਰ ਤੋਮਰ ਜੀ ਨੇ ਅੱਜ ਸਾਫ਼ ਬਿਆਨ ਕਰਤਾ ਹੈ ਕਿ ਇਹ 3 ਬਿੱਲ ਰੱਦ ਨਹੀਂ ਹੋਣਗੇ। ਅਤੇ ਉਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਿ 3 ਬਿੱਲ ਰੱਦ ਕਰਾ ਕੇ ਜਾਓਗੇ, ਜਾਂ ਉਹ ਕਹਿ ਰਹੇ ਨੇ ਕਿ ਸੁਧਾਰ ਕਰ ਲਈਏ, ਜਾਂ ਸੁਧਾਰ ਕਰਾ ਕੇ ਜਾਓਗੇ, ਜਾਂ ਬਿੱਲ ਰੱਦ ਹੋਣੇ ਚਾਹੀਦੇ ਨੇ ਤੁਹਾਡੇ ਵੱਲੋਂ? ਦੇਖੋ ਜੀ, ਸਾਡੇ 32-40 ਆਗੂ ਜਾਂਦੇ ਨੇ, ਉਹ ਸਾਰੀ ਟੀਮ ਜਾਂਦੀ ਹੈ, ਅਤੇ ਉਹ ਇੱਕ ਹੀ ਗੱਲ ਆ ਕਹਿ ਰਹੇ ਆ ਵੀ ਅਸੀਂ ਬਿੱਲ ਰੱਦ ਹੀ ਕਰਵਾਉਣੇ ਆ। ਇਹ ਤੋਂ ਪਿੱਛੇ ਸਾਡਾ ਕੋਈ ਹੋਰ ਕੋਈ ਕਿਸੇ ਚੀਜ਼ 'ਤੇ ਸਮਝੌਤਾ ਹੈ ਨਹੀਂ ਸਾਡਾ। ਅਤੇ ਜੋ ਸਾਡੇ ਕਹਿ ਰਹੇ ਲੀਡਰ ਉਹ ਬਿਲਕੁਲ ਸਹੀ ਗੱਲ ਕਹਿ ਰਹੇ ਆ, ਅਸੀਂ ਉਹਨਾਂ ਨਾਲ ਬਿਲਕੁਲ ਸਹਿਮਤ ਹਾਂ। ਅਤੇ ਹੁਣ ਇੰਨਾ ਮੀਂਹ ਦਾ ਮਾਹੌਲ ਬਣਿਆ ਹੋਇਆ, ਅਤੇ ਤੁਸੀਂ ਇੱਧਰ ਕਿਵੇਂ ਗੁਜ਼ਾਰਾ ਕਰ ਰਹੇ ਹੋ? ਅਸੀਂ ਆ ਤੁਹਾਡੇ ਸਾਹਮਣੇ ਹੀ ਆ ਜੀ। ਜਿੱਦਾਂ ਮਾੜਾ ਮੋਟਾ ਸਾਨੂੰ ਅੱਜ ਪ੍ਰਸ਼ਾਦੇ ਦਾ ਵੀ ਇੱਦਾਂ ਹੀ ਹੈਗੇ, ਤੇ ਸਾਰੇ ਚੜ੍ਹਦੀ ਕਲਾ ਜੀ ਆ, ਕਿਸੇ ਨੂੰ ਕੋਈ ਪਰਵਾਹ ਨਹੀਂ ਹੈਗੀ ਵੀ ਨਾ ਠੰਡ ਦੀ ਆ ਨਾ ਹੋਰ ਕਿਸੇ ਚੀਜ਼ ਦੀ ਆ। ਪਰ ਫਿਰ ਵੀ ਤੁਹਾਨੂੰ ਪਤਾ ਬਾਰਿਸ਼ ਆ ਜੇ ਤੇ ਘਰ ਦੇ ਵਿੱਚ ਵੀ ਤੰਗੀ ਆਉਂਦੀ ਹੈ, ਅਤੇ ਇੱਥੇ ਵੀ ਤਾਂ ਹੈ ਹੀ ਆ। ਅਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਮੋਦੀ ਨੂੰ ਹੁਣ ਆ ਪਾਉਣਾ ਚਾਹੀਦਾ ਮੀਟਿੰਗ ਦੇ ਵਿੱਚ? ਇੰਨੀ ਮੀਟਿੰਗਾਂ ਹੋ ਗਈਆਂ, ਹੁਣ ਅਗਲੀ ਤਾਰੀਖ ਮਿਲੀ ਇਹਨਾਂ ਨੂੰ 8 ਤਰੀਕ ਦੀ, ਅਤੇ ਕੀ ਲੱਗਦਾ ਮੋਦੀ ਹੁਣ ਆ ਪਾਏ, ਜਾਂ ਹਜੇ ਵੀ ਉਹ ਆਪਣੇ ਮੰਤਰੀਆਂ ਨੂੰ ਅੱਗੇ ਭੇਜਦਾ ਰਹੇ? ਨਹੀਂ ਜੀ, ਮੋਦੀ ਨੂੰ ਤਾਂ ਪਹਿਲੀ ਤਰੀਕ 'ਤੇ ਆ ਜਾਣਾ ਚਾਹੀਦਾ ਸੀ। 50% ਕਹਿੰਦੇ ਇਹ ਸਾਡੇ ਜਿਹੜੀ ਆ ਉਹ ਕਿਸਾਨੀ ਵੋਟ ਆ ਇੰਡੀਆ ਦੇ ਵਿੱਚ, ਅਤੇ ਜਿਹੜੀ ਕਿਸਾਨੀ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ। ਅਤੇ ਜਦੋਂ ਦੇਸ਼ ਕਿਸੇ ਦੀ ਰੀੜ੍ਹ ਦੀ ਹੱਡੀ ਦੀ ਟੁੱਟ ਗਈ, ਅਤੇ ਉਹ ਫਿਰ ਦੇਸ਼ ਕਿੱਦਾਂ ਬਚੂਗਾ? ਮੋਦੀ ਨੂੰ ਤਾਂ ਪਹਿਲੀ ਤਰੀਕ 'ਤੇ ਆ ਜਾਣਾ ਸੀ। ਪਰ ਚਲੋ ਅਜੇ ਵੀ ਗਲਤੀ ਸੁਧਾਰ ਹੋ ਸਕਦਾ। ਹੁਣ ਹੀ ਮੋਦੀ ਸਾਹਿਬ ਨੂੰ ਆਉਣਾ ਚਾਹੀਦਾ ਆ ਕੇ, ਉਹ ਤੇ ਆਪਣਾ ਜ਼ਿਮੀਂਦਾਰਾਂ ਨੂੰ ਆ ਕੇ ਗੱਲ ਕਰਨ। ਗੱਲ ਕਾਹਦੀ ਕਰਨੀ, ਇੱਕੋ ਹੀ ਗੱਲ ਕਹਿਣੀ ਆ ਵੀ ਇਸ ਜਿਹੜਾ 3 ਕਾਨੂੰਨ ਆ ਉਹ ਅਸੀਂ ਰੱਦ ਕਰਦੇ ਹਾਂ, ਅਤੇ ਆਪਣੇ ਘਰਾਂ ਨੂੰ ਉੱਠ ਕੇ ਜਾਣ ਸਾਰੇ ਬਾਲ ਬੱਚੇ ਵਾਲੇ ਆ। ਅਤੇ ਹੁਣ ਕਿਹਾ ਜਾ ਰਿਹਾ ਕਿ ਅਗਰ 8 ਤਰੀਕ ਨੂੰ ਵੀ ਕੋਈ ਫੈਸਲਾ ਨਾ ਆਇਆ, ਅਤੇ 26 ਜਨਵਰੀ ਨੂੰ ਟਰੈਕਟਰ ਮੋਰਚਾ ਨਿਕਾਲਿਆ ਜਾਏਗਾ। ਅਤੇ ਕੀ ਲੱਗਦਾ ਉਹ ਦਿੱਲੀ ਵਾਲੇ ਫਿਰ ਕੁਝ ਹੋਰ ਆਪਣਾ ਸਰਕਾਰ ਕਰੇਗੀ ਇਸ ਚੀਜ਼ ਨੂੰ ਰੋਕਣ ਵਾਸਤੇ? ਦੇਖੋ ਜੀ, ਇਹ ਤਾਂ ਸਾਡੇ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੇ ਇਹ ਫੈਸਲਾ ਲੈਣਾ ਵੀ ਉਹਨਾਂ ਨੇ ਕੀ ਕਰਨਾ। ਜੋ ਵੀ ਫੈਸਲਾ ਲੈਣਗੇ ਉਹ ਅੱਜ ਤੱਕ ਜਿਹੜਾ ਵੀ ਫੈਸਲਾ ਕੀਤਾ ਉਹਨਾਂ ਨੇ ਸਹੀ ਕੀਤਾ, ਅਤੇ ਸਾਨੂੰ ਹੁਣ ਵੀ ਉਹਨਾਂ 'ਤੇ ਪੂਰਾ ਵਿਸ਼ਵਾਸ ਆ ਵੀ ਜੋ ਵੀ ਕਰਨਗੇ ਉਹ ਸਹੀ ਕਰਨਗੇ। ਉਹ ਕਦੀ ਵੀ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨਗੇ। ਇਸ ਤੋਂ ਵੱਧ ਕੋਈ ਸਾਡਾ ਕੋਈ ਹੈ ਨਹੀਂ ਗਾ। ਜੋ ਵੀ ਕਰਨਗੇ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਚੱਲਾਂਗੇ, ਕੋਈ ਗੱਲ ਨਹੀਂ ਇਹੋ ਜੀ। ਤਰੀਕਾ ਪੈ ਰਹੀਆਂ, ਅਤੇ ਸਰਕਾਰ ਦਾ ਇਹ ਮੋਟਿਵ ਤਾਂ ਨਹੀਂ ਹੈਗਾ ਕਿ ਤਰੀਕਾ ਪਾਈਏ ਅਤੇ ਇਹਨਾਂ ਦਾ ਸਬਰ ਟੁੱਟ ਜੇ? ਸਬਰ ਟੁੱਟਣ ਵਾਲੀ ਗੱਲ ਨਹੀਂ ਹੈਗੀ ਜੀ। ਇਹ ਜਿਹੜੀ ਕੌਮ ਆ ਬੜੇ ਸਬਰ ਵਾਲੀ ਆ। ਸਬਰ ਤਾਂ ਇਹਨਾਂ ਦਾ ਪਿੱਛੇ ਵੀ ਬਹੁਤ ਪਰਖਿਆ ਵਾ, ਅਤੇ ਸਭ ਕੁਝ ਹੋਇਆ ਵਾ, ਪਰ ਐਡੀ ਛੇਤੀ ਸਬਰ ਇਹਨਾਂ ਦਾ ਸਬਰ ਨਹੀਂ ਟੁੱਟਦਾ। ਵਰਲਡ ਦੀ ਸਭ ਤੋਂ ਵੱਡੀ ਐਜੀਟੇਸ਼ਨ ਬਣ ਗਈ ਆ। ਇਹ ਇੱਕ ਰਿਕਾਰਡ ਬਣਦਾ ਜਾਂਦਾ ਵਾ ਵੀ ਇਹ ਜਿਹੜੀ ਆ ਇੰਨੇ ਸ਼ਾਂਤੀ ਨਾਲ ਬੈਠੇ ਆ। ਜੱਟ ਤੇ ਕਿਤੇ ਆਪਣੇ ਕੋਈ ਪ੍ਰੋਗਰਾਮ 'ਚ ਇਕੱਠੇ ਹੋਏ ਹੋਣ, ਅਤੇ ਉੱਥੇ ਆਪਣਾ ਨਹੀਂ ਇਹ ਆਰਾਮ ਨਾਲ ਟੇਕ ਕੇ ਬਹਿੰਦੇ। ਪਰ ਸਬਰ ਸੰਤੋਖ ਬਹੁਤ ਕੁਝ ਦਿੱਤਾ ਵਾਹਿਗੁਰੂ ਨੇ ਬਹੁਤ ਦੇ ਵਿੱਚ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਬਰ ਵਾ। ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਸਬਰ ਟੁੱਟਣ ਵਾਲੀ ਗੱਲ ਨਹੀਂ ਹੈਗੀ।